ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਮਈ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ, ਅਤੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। ਟਰੱਕਰ ਵੀਰ ਇਹਨਾਂ ਨੂੰ ਕਾਲ ਕਰਨ 408-272-2600 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ 1914 ਦੇ ਵਿੱਚ ਕਾਮਾਗਾਟਾ ਮਾਰੂ ਦੇ ਵਿੱਚ ਉਸ ਟਾਈਮ ਦੇ ਉੱਤੇ ਪਹੁੰਚੇ ਸ਼ਰਨਾਰਥੀ, ਜਿਨ੍ਹਾਂ ਦੇ ਵਿੱਚ ਬਹੁਤਾਤ ਸਿੱਖਾਂ ਦੀ ਸੀ, ਉਹਨਾਂ ਨੂੰ ਉਸ ਮੌਕੇ ਦੀ ਕੈਨੇਡੀਅਨ ਸਰਕਾਰ ਆ ਉਹਨਾਂ ਨੇ ਪ੍ਰਵਾਸ ਨਹੀਂ ਦਿੱਤਾ ਤੇ ਵਾਪਸ ਭਾਰਤ ਨੂੰ ਜਹਾਜ਼ ਮੋੜ ਦਿੱਤਾ। ਤੇ ਉਸ ਮੌਕੇ ਦੇ ਉੱਤੇ ਜਿਹੜੇ ਕਲੈਸ਼ ਹੋਏ ਉਹਨਾਂ ਦੇ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ ਸੀ। ਉਸ ਇਨਸੀਡੈਂਟ ਦੇ ਲਈ ਮਾਫੀ ਮੰਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਵਾਜ਼ ਦੇ ਵਿੱਚ ਆਪੋਜੀਸ਼ਨ ਲੀਡਰ ਰੋਨਾ ਐਂਬਰੋਜ਼, NDP ਲੀਡਰ ਟੌਮ ਮਕਲੇਅਰ, BQ ਲੀਡਰ ਰਹੀਲ ਫੋਰਟਿਨ, ਗ੍ਰੀਨ ਪਾਰਟੀ ਦੇ ਲੀਡਰ ਐਲਿਜ਼ਾਬੈਥ ਮੇ, ਉਹਨਾਂ ਸਾਰਿਆਂ ਨੇ 1914 ਦੇ ਕਾਮਾਗਾਟਾ ਮਾਰੂ ਇਨਸੀਡੈਂਟ ਦੇ ਲਈ ਮਾਫੀ ਮੰਗੀ। ਉਹਨਾਂ ਨੇ ਇਸ ਮੌਕੇ ਦੇ ਉੱਤੇ ਕੈਨੇਡਾ ਦੇ ਪਹਿਲੇ ਸਿੱਖ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸਾਜਨ, ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਆਖਿਆ ਵੀ ਇਹਨਾਂ ਦੀ ਮਿਹਨਤ ਸਦਕਾ ਇਸ ਕਾਮਾਗਾਟਾ ਮਾਰੂ ਇਨਸੀਡੈਂਟ ਨੂੰ ਕੌਮੀ ਪੱਧਰ ਦੇ ਉੱਤੇ ਲਿਆਂਦਾ ਗਿਆ ਅਤੇ ਅੱਜ ਸਰਕਾਰ ਇਸ ਚੀਜ਼ ਦੇ ਲਈ ਮਾਫੀ ਮੰਗ ਰਹੀ ਆ। ਇੱਥੇ ਆਪੋਜੀਸ਼ਨ ਲੀਡਰ ਰੋਨਾ ਐਂਬਰੋਜ਼, ਉਹਨਾਂ ਨੇ ਆਪਣੇ ਮਾਫੀ ਦੇ ਵਿੱਚ ਇਸ ਮੌਕੇ ਦੇ ਉੱਤੇ ਫੋਰਟ ਮੈਕਮਰੀ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਵਿੱਚ ਸਿੱਖਾਂ ਦੇ ਯੋਗਦਾਨ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਦਰਵਾਜ਼ੇ ਖੋਲ੍ਹੇ ਸਾਰੇ ਹੀ ਸ਼ਰਨਾਰਥੀਆਂ ਨੂੰ, ਚਾਹੇ ਰਾਸ਼ਨ ਜਾਂ ਰਿਹਾਇਸ਼ ਦੇ ਪ੍ਰਬੰਧ ਦੇ ਲਈ। ਇਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਆਖਿਆ ਵੀ ਅਸੀਂ ਕਾਮਾਗਾਟਾ ਮਾਰੂ ਦੇ ਵਿੱਚ ਪੀੜਤ ਲੋਕਾਂ ਦੇ ਦੁੱਖ ਤੇ ਦਰਦ ਨੂੰ ਨਾ ਮਿਟਾ ਸਕਦੇ ਹਾਂ, ਨਾ ਘਟਾ ਸਕਦੇ ਹਾਂ। ਇਸੇ ਚੀਜ਼ ਨੂੰ ਸਮਝਦੇ ਹੋਏ ਉਹਨਾਂ ਦੇ ਪਰਿਵਾਰਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਵੀ ਕੈਨੇਡਾ ਇੱਕ ਐਸਾ ਮੁਲਕ ਆ ਜੋ ਕਿ ਹਰ ਇੱਕ ਨੂੰ ਇੱਥੇ ਆਉਣ ਦੇ ਲਈ ਸਵਾਗਤ ਕਰਦਾ ਹੈ। ਤੇ ਉਸ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਰੇਸਿਸਟ ਨਸਲੀ ਵਿਹਾਰ ਹੋਇਆ ਤੇ ਉਸ ਚੀਜ਼ ਦੇ ਲਈ ਉਹ ਮਾਫੀ ਮੰਗਦੇ ਨੇ। ਬਹੁਤਾਤ ਕੈਨੇਡੀਅਨਸ ਦੇ ਵੱਲੋਂ ਇਸ ਮਾਫੀ ਦਾ ਸਵਾਗਤ ਕੀਤਾ ਗਿਆ ਤੇ ਵਿਸ਼ੇਸ਼ ਤੌਰ ਤੇ ਸਿੱਖ ਭਾਈਚਾਰਾ ਇਸ ਮਾਫੀ ਤੋਂ ਖੁਸ਼ ਨਜ਼ਰ ਆਇਆ। ਬੀਤੇ ਮੰਗਲਵਾਰ 17 ਮਈ ਨੂੰ ਕੈਂਟਕੀ ਅਤੇ ਓਰੇਗਨ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੀਆਂ ਪ੍ਰਾਇਮਰੀਜ਼ ਹੋਈਆਂ, ਜਿਸ ਦੇ ਵਿੱਚ ਹੈਲਰੀ ਕਲਿੰਟਨ ਅਤੇ ਬਰਨੀ ਸੈਂਡਰਜ਼ ਆਮੋ ਸਾਹਮਣੇ ਟੱਕਰ ਦੇ ਵਿੱਚ ਨੇ ਵੀ ਡੈਮੋਕ੍ਰੇਟ ਪਾਰਟੀ ਦਾ ਮੁੱਖ ਉਮੀਦਵਾਰ ਕੌਣ ਬਣੇਗਾ। ਉਸ ਦੇ ਵਿੱਚ ਕੈਂਟਕੀ ਦੇ ਵਿੱਚ 55 ਡੈਲੀਗੇਟਸ ਦਾਅ ਦੇ ਉੱਤੇ ਸੀਗੇ ਡੈਮੋਕ੍ਰੇਟ ਪਾਰਟੀ ਦੇ, ਜਿਨ੍ਹਾਂ ਦੇ ਵਿੱਚ ਕਾਫੀ ਕੜਾ ਮੁਕਾਬਲਾ ਹੈਲਰੀ ਕਲਿੰਟਨ ਅਤੇ ਬਰਨੀ ਸੈਂਡਰਜ਼ ਦੇ ਦਰਮਿਆਨ ਦੇਖਣ ਨੂੰ ਮਿਲਿਆ, ਜਿਸ ਦੇ ਵਿੱਚ ਦੋਨਾਂ ਦੇ ਵੱਲੋਂ ਵਧੀਆ ਪ੍ਰਦਰਸ਼ਨ ਹੋਇਆ। ਹੈਲਰੀ ਕਲਿੰਟਨ ਨੂੰ 46.8% ਵੋਟਾਂ, 2,12,550 ਵੋਟਾਂ ਅਤੇ ਬਰਨੀ ਸੈਂਡਰਜ਼ ਨੂੰ 46.3% ਵੋਟਾਂ, 2,10,626 ਵੋਟਾਂ ਮਿਲੀਆਂ ਤੇ ਦੋਨਾਂ ਨੂੰ 27 ਡੈਲੀਗੇਟਸ ਦੇ ਨਾਲ ਮੁਕਾਬਲਾ ਬਰਾਬਰ ਤੇ ਰਿਹਾ। ਉਂਝ ਸਵੇਰ ਤੱਕ ਹੈਲਰੀ ਕਲਿੰਟਨ ਨੇ ਕੈਂਟਕੀ ਦੇ ਵਿੱਚ ਆਪਣੇ ਆਪ ਨੂੰ ਜੇਤੂ ਘੋਸ਼ਿਤ ਕੀਤਾ ਤੇ ਨਾਲ ਹੀ ਓਰੇਗਨ ਦੇ ਵਿੱਚ ਵੀ ਪ੍ਰਾਇਮਰੀਜ਼ ਹੋਈਆਂ, ਜਿਸ ਦੇ ਵਿੱਚ 74 ਡੈਲੀਗੇਟਸ ਦਾਅ ਦੇ ਉੱਤੇ ਸੀਗੇ, ਜਿਨ੍ਹਾਂ ਦੇ ਵਿੱਚੋਂ 35 ਡੈਲੀਗੇਟਸ ਬਰਨੀ ਸੈਂਡਰਜ਼ ਅਤੇ 31 ਡੈਲੀਗੇਟਸ ਹੈਲਰੀ ਕਲਿੰਟਨ ਦੇ ਪੱਖ ਦੇ ਵਿੱਚ ਰਹੇ। ਬਾਕੀ ਦੇ ਜਿਹੜੇ ਡੈਲੀਗੇਟਸ ਔਰ ਸੁਪਰ ਡੈਲੀਗੇਟਸ ਰਹਿਣਗੇ ਤੇ ਜਿਨ੍ਹਾਂ ਦੀ ਮੈਜੋਰਟੀ ਬਹੁਤੀ ਹੈਲਰੀ ਕਲਿੰਟਨ ਵੱਲ ਨੂੰ ਝੁਕੀ ਹੋਈ ਆ। ਇਸ ਇਲੈਕਸ਼ਨ ਦੇ ਵਿੱਚ ਬਰਨੀ ਸੈਂਡਰ ਨੇ ਓਰੇਗਨ ਦੇ ਵਿੱਚ ਹੈਲਰੀ ਕਲਿੰਟਨ ਨੂੰ ਹਰਾਇਆ। ਇੱਥੇ ਬਰਨੀ ਸੈਂਡਰ ਨੂੰ 56% ਵੋਟਾਂ 3,20,746 ਵੋਟਾਂ ਪਈਆਂ ਤੇ ਹੈਲਰੀ ਕਲਿੰਟਨ ਨੂੰ 44% ਵੋਟਾਂ
2,51,739 ਵੋਟਾਂ ਪਈਆਂ। ਇਸ ਮੌਕੇ ਦੇ ਉੱਤੇ ਕੁੱਲ ਡੈਲੀਗੇਟਸ ਦੇ ਉੱਤੇ ਨਜ਼ਰ ਮਾਰੀਏ ਤਾਂ ਹੈਲਰੀ ਕਲਿੰਟਨ ਆਪਣੇ 2383 ਦੇ ਟੀਚੇ ਦੇ ਵੱਲ ਲਗਾਤਾਰ ਵੱਧ ਰਹੀ ਆ। ਹੁਣ ਤੱਕ ਹੈਲਰੀ ਕਲਿੰਟਨ ਦੇ ਹਿੱਸੇ ਦੇ ਵਿੱਚ ਜਿੱਤੇ ਹੋਏ ਡੈਲੀਗੇਟਸ ਅਤੇ ਸੁਪਰ ਡੈਲੀਗੇਟਸ ਨੂੰ ਮਿਲਾ ਕੇ 2293 ਡੈਲੀਗੇਟਸ ਹੋ ਚੁੱਕੇ ਨੇ ਤੇ ਉਧਰ ਬਰਨੀ ਸੈਂਡਰਸ ਜਿੱਤੇ ਹੋਏ ਅਤੇ ਸੁਪਰ ਡੈਲੀਗੇਟਸ ਨੂੰ ਮਿਲਾ ਕੇ 1533 ਡੈਲੀਗੇਟਸ ਦੇ ਉੱਤੇ ਹੀ ਹਨ। ਜੇ ਇਕੱਲੇ ਜੇਤੂ ਡੈਲੀਗੇਟਸ ਦੇ ਉੱਤੇ ਨਜ਼ਰ ਮਾਰੀਏ ਤਾਂ ਬਰਨੀ ਸੈਂਡਰ ਹੈਲਰੀ ਕਲਿੰਟਨ ਨਾਲੋਂ ਕੁਝ ਜ਼ਿਆਦਾ ਪਿੱਛੇ ਨਹੀਂ ਹਨ। ਹੈਲਰੀ ਕਲਿੰਟਨ 1768 ਡੈਲੀਗੇਟਸ ਅਤੇ ਬਰਨੀ ਸੈਂਡਰਸ 1494 ਡੈਲੀਗੇਟਸ ਦੇ ਉੱਤੇ ਹਨ। ਸੁਪਰ ਡੈਲੀਗੇਟਸ ਦੇ ਵਿੱਚ ਹੈਲਰੀ ਕਲਿੰਟਨ ਕੋਲ 525 ਅਤੇ ਬਰਨੀ ਸੈਂਡਰਸ ਕੋਲ ਮਹਿਜ 39 ਡੈਲੀਗੇਟਸ ਦਾ ਸਹਾਰਾ ਹੈ। ਹੁਣ ਡੈਮੋਕ੍ਰੇਟ ਪਾਰਟੀ ਦੇ ਵਿੱਚ ਕੁੱਲ 939 ਹੋਰ ਡੈਲੀਗੇਟਸ ਦਾ ਫੈਸਲਾ ਹੋਣ ਵਾਲਾ ਬਾਕੀ ਆ। ਜੇ ਆਪਾਂ ਰਿਪਬਲਿਕਨ ਪਾਰਟੀ ਦੇ ਉੱਤੇ ਜੇ ਹੁਣ ਨਜ਼ਰ ਮਾਰੀਏ, ਕਿਉਂਕਿ ਹੁਣ ਡੋਨਲਡ ਟਰੰਪ ਹੀ ਇਕੱਲੇ ਮੈਦਾਨ ਦੇ ਵਿੱਚ ਰਹਿ ਗਏ ਨੇ, ਟੈਡ ਕਰੂਜ਼ ਅਤੇ ਜੌਨ ਕੇਸਿਕ ਉਹਨਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਆ। ਇਸ ਲਈ ਡੋਨਲਡ ਟਰੰਪ ਦਾ ਜਿੱਤਣਾ ਮੁੱਖ ਉਮੀਦਵਾਰ ਬਣਨਾ ਰਿਪਬਲਿਕਨ ਪਾਰਟੀ ਵੱਲੋਂ ਤੈਅ ਹੈ। ਓਰੇਗਨ ਦੇ ਵਿੱਚ ਹੋਏ ਮੁਕਾਬਲੇ 'ਚ ਕੁੱਲ 28 ਡੈਲੀਗੇਟਸ ਦਾਅ ਦੇ ਉੱਤੇ ਸੀਗੇ, ਜਿਨ੍ਹਾਂ ਦੇ ਵਿੱਚ ਡੋਨਲਡ ਟਰੰਪ ਨੂੰ ਸਭ ਤੋਂ ਵੱਧ ਵੋਟਾਂ ਪਈਆਂ 66.6%, 2,40,804 ਵੋਟਾਂ ਅਤੇ 18 ਡੈਲੀਗੇਟਸ ਇਹਨਾਂ ਦੇ ਹੱਕ ਦੇ ਵਿੱਚ ਰਹੇ। ਕਿਉਂਕਿ ਟੈਡ ਕਰੂਜ਼ ਤੇ ਜੌਨ ਕੇਸਿਕ ਪਹਿਲੋਂ ਹੀ ਬੈਲਟ ਦੇ ਉੱਤੇ ਸੀਗੇ ਤੇ ਕਈ ਲੋਕਾਂ ਨੇ ਐਬਸੈਂਟੀ ਬੈਲਟ ਇਹਨਾਂ ਨੂੰ ਪਾਏ ਸੀ, ਇਸ ਕਰਕੇ ਉਹ ਵੋਟਾਂ ਦੇ ਆਧਾਰ ਦੇ ਉੱਤੇ ਇਹਨਾਂ ਨੂੰ 4 ਡੈਲੀਗੇਟਸ ਦਾ ਸਹਾਰਾ ਮਿਲਿਆ। 1237 ਦੇ ਜਾਦੂਈ ਆંકੜੇ ਤੱਕ ਪਹੁੰਚਣ ਤੋਂ ਹੁਣ ਡੋਨਲਡ ਟਰੰਪ ਨੂੰ ਸ਼ਾਇਦ ਹੀ ਕੋਈ ਰੋਕ ਸਕੇਗਾ। ਇਸ ਮੌਕੇ ਦੇ ਉੱਤੇ ਡੋਨਲਡ ਟਰੰਪ ਕੁੱਲ 1160 ਡੈਲੀਗੇਟਸ ਦੇ ਨਾਲ ਸਭ ਤੋਂ ਅੱਗੇ ਅਤੇ ਇਕੱਲੇ ਉੱਥੇ ਚੱਲ ਰਹੇ ਨੇ। ਉਧਰ ਇਹ ਵੀ ਖਬਰਾਂ ਪ੍ਰਾਪਤ ਹੋ ਰਹੀਆਂ ਵੀ ਡੋਨਲਡ ਟਰੰਪ ਦੀ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਨਾਲ ਡੀਲ ਹੋ ਚੁੱਕੀ ਆ, ਜਿਸ ਦੇ ਵਿੱਚ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਸਹਾਰੇ ਦੇ ਨਾਲ ਰਿਪਬਲਿਕਨ ਪਾਰਟੀ ਦੇ ਅਮੀਰ ਸਮਰਥਕ ਇਹਨਾਂ ਦੇ ਕੈਂਪਨ ਦੇ ਵਿੱਚ 5-5 ਲੱਖ ਡਾਲਰ ਤੱਕ ਦਾ ਸਮਰਥਨ ਇਹਨਾਂ ਨੂੰ ਦੇ ਸਕਦੇ ਨੇ। ਉਧਰ ਡੋਨਲਡ ਟਰੰਪ ਨੇ ਸੰਭਾਵਿਤ ਸੁਪਰੀਮ ਕੋਰਟ ਦੇ ਜਸਟਿਸਿਸ ਦੇ ਲਈ 11 ਬੰਦਿਆਂ ਦੀ ਲਿਸਟ ਉਹ ਜਾਰੀ ਕੀਤੀ ਆ, ਜਿਨ੍ਹਾਂ ਦੇ ਵਿੱਚ ਬਹੁਤੇ ਕੰਜ਼ਰਵੇਟਿਵ ਜੱਜ ਉਹਨਾਂ ਨੇ ਰੱਖੇ ਆ। ਉਧਰ ਇਸੇ ਸੁਪਰੀਮ ਕੋਰਟ ਦੇ ਸੰਭਾਵਿਤ ਲਿਸਟ ਦੇ ਉੱਤੇ ਹੈਲਰੀ ਕਲਿੰਟਨ ਦੇ ਕੈਂਪੇਨ ਆ, ਉਹਨੇ ਡੋਨਲਡ ਟਰੰਪ ਨੂੰ ਤਾੜਨਾ ਪਾਈ ਆ ਵੀ ਉਹਨਾਂ ਨੇ ਇਹੋ ਜਿਹੇ ਬੰਦੇ ਇਸ ਦੇ ਵਿੱਚ ਰੱਖੇ ਆ ਜੋ ਕਿ ਹੋਮੋਸੈਕਸ਼ੁਅਲਿਟੀ, ਰੀਪਰੋਡਕਟਿਵ ਰਾਈਟਸ ਉਹਨਾਂ ਦੇ ਹਮੇਸ਼ਾ ਖਿਲਾਫ ਰਹੇ ਨੇ। ਜਿਹੜਾ ਵੀ ਪ੍ਰੈਜ਼ੀਡੈਂਟ ਜਨਰਲ ਇਲੈਕਸ਼ਨ ਤੋਂ ਬਾਅਦ 'ਚ ਚੁਣਿਆ ਜਾਵੇਗਾ, ਉਸ ਦੇ ਕੋਲ ਇਸ ਮੌਕੇ ਦੇ ਉੱਤੇ ਸੁਪਰੀਮ ਕੋਰਟ ਦੇ ਜਸਟਿਸ ਦੀ ਜਗ੍ਹਾ ਜਿਹੜੀ ਖਾਲੀ ਐਂਟੋਨੀਅਨ ਸਕਾਲੀਆ ਦੀ ਮੌਤ ਤੋਂ ਬਾਅਦ 'ਚ ਉਸ ਨੂੰ ਭਰਨ ਦਾ ਮੌਕਾ ਹੋਵੇਗਾ। ਇਸ ਮੌਕੇ ਦੀ ਕਾਂਗਰਸ ਨੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਵੱਲੋਂ ਨੋਮੀਨੀ ਜਿਹੜੇ ਕੀਤੇ ਗਏ ਨੇ ਉਹਨਾਂ ਨੂੰ ਲਾਉਣ ਤੋਂ ਸਾਫ਼ ਮਨਾ ਕਰ ਦਿੱਤਾ ਸੀ। ਅਪ੍ਰੈਲ 14, 2014 ਦੇ ਵਿੱਚ ਬੋਕੋ ਹਰਾਮ ਅੱਤਵਾਦੀ ਗਰੁੱਪ ਜੋ ਕਿ ਨਾਈਜੀਰੀਆ ਦੇ ਵਿੱਚ ਸਰਗਰਮ ਆ, ਉਹਨਾਂ ਦੇ ਵੱਲੋਂ 200 ਤੋਂ ਵੱਧ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਸੀ, ਜਿਨ੍ਹਾਂ ਦਾ ਅਜੇ ਤੱਕ ਕੋਈ ਅਤਾ ਪਤਾ ਨਹੀਂ ਸੀ ਲੱਗ ਰਿਹਾ। ਉਹਨਾਂ ਦੇ ਵਿੱਚੋਂ ਇੱਕ ਵਿਦਿਆਰਥਣ ਜੀਵਤ ਮਿਲੀ ਆ। ਇਸ ਕੁੜੀ ਦੀ ਉਮਰ 19 ਸਾਲ ਦੱਸੀ ਜਾਂਦੀ ਆ ਤੇ ਇਹ ਦੱਸਿਆ ਗਿਆ ਵੀ ਜਦ ਇਹ ਮਿਲੀ ਤਾਂ ਇਸ ਦੇ ਕੋਲ ਇੱਕ ਬੱਚਾ ਵੀ ਸੀ। ਚਿਬੋਕ ਦੇ ਸਰਕਾਰੀ ਸਕੂਲ ਦੇ ਵਿੱਚੋਂ ਬੋਕੋ ਹਰਾਮ ਨੇ 350 ਦੇ ਤਕਰੀਬਨ ਵਿਦਿਆਰਥਣਾਂ ਨੂੰ ਅਗਵਾ ਕੀਤਾ ਸੀ, ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਭੱਜਣ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ, ਪਰ 219 ਉਸ ਮੌਕੇ ਦੇ ਉੱਤੇ ਇਹਨਾਂ ਦੇ ਕੋਲ ਕਿਡਨੈਪ ਰਹੀਆਂ। ਇਸ ਕੁੜੀ ਨੂੰ ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੂ ਬੁਹਾਰੀ ਅਬੂਜਾ ਦੇ ਵਿੱਚ ਆਉਂਦੇ ਵੀਰਵਾਰ ਨੂੰ ਮਿਲਣਗੇ। ਇੱਥੇ ਮੰਨਿਆ ਜਾ ਰਿਹਾ ਹੈ ਵੀ ਅਜੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਉਹਨਾਂ ਦੇ ਵਿੱਚੋਂ ਜੀਵਤ ਨੇ, ਪਰ ਬੋਕੋ ਹਰਾਮ ਦੀ ਹਿਰਾਸਤ ਵਿੱਚ ਨੇ। ਹੁਣੇ ਮਿਲੀ ਇੱਕ ਤਾਜ਼ਾ ਜਾਣਕਾਰੀ ਮੁਤਾਬਕ ਇਜਿਪਟ 에ਅਰ ਦੀ ਫਲਾਈਟ ਨੰਬਰ MS-804 ਜੋ ਕਿ ਪੈਰਿਸ ਤੋਂ ਕਾਇਰੋ ਮਿਸਰ ਦੇ ਵੱਲ ਜਾ ਰਹੀ ਸੀ, ਉਹ ਰਸਤੇ ਦੇ ਵਿੱਚ ਅਚਾਨਕ ਰਡਾਰ ਤੋਂ ਲਾਪਤਾ ਹੋ ਗਈ ਆ। ਇਸ ਫਲਾਈਟ ਦੇ ਲਾਪਤਾ ਹੋਣ ਦੀ ਜਾਣਕਾਰੀ ਇਜਿਪਟ 에ਅਰ ਦੇ ਟਵਿੱਟਰ ਤੋਂ ਪ੍ਰਾਪਤ ਹੋਈ ਆ। ਤਾਂ ਸੁਣ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਉਹ ਦਿੰਦੇ ਆ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਕੱਲ ਵੀਰਵਾਰ ਨੂੰ 71 ਡਿਗਰੀ ਹਾਈ 52 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 66 ਡਿਗਰੀ ਹਾਈ 52 ਡਿਗਰੀ ਲੋ, ਸੈਕਰਾਮੈਂਟੋ ਵਿੱਚ 84 ਡਿਗਰੀ ਹਾਈ 53 ਡਿਗਰੀ ਲੋ, ਯੂਬਾ ਸਿਟੀ ਵਿੱਚ
85 ਡਿਗਰੀ ਹਾਈ 53 ਡਿਗਰੀ ਲੋ। ਸਟਾਕਟਨ ਵਿੱਚ 81 ਡਿਗਰੀ ਹਾਈ 52 ਡਿਗਰੀ ਲੋ। ਟ੍ਰੇਸੀ ਵਿੱਚ 79 ਡਿਗਰੀ ਹਾਈ 52 ਡਿਗਰੀ ਲੋ। ਮੋਡੈਸਟੋ ਵਿੱਚ 84 ਡਿਗਰੀ ਹਾਈ 53 ਡਿਗਰੀ ਲੋ। ਫਰੈਜ਼ਨੋ ਵਿੱਚ 90 ਡਿਗਰੀ ਹਾਈ 52 ਡਿਗਰੀ ਲੋ। ਬੇਕਰਸਫੀਲਡ ਵਿੱਚ 94 ਡਿਗਰੀ ਹਾਈ 56 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 77 ਡਿਗਰੀ ਹਾਈ 57 ਡਿਗਰੀ ਲੋ। ਟਰੱਕੀ ਵਿੱਚ 60 ਡਿਗਰੀ ਹਾਈ 36 ਡਿਗਰੀ ਲੋ। ਸਾਊਥ ਲੇਕ ਟਾਹੋ 'ਚ 62 ਡਿਗਰੀ ਹਾਈ 34 ਡਿਗਰੀ ਲੋ। ਪੋਰਟਲੈਂਡ ਓਰੀਗਨ ਦੇ ਵਿੱਚ 58 ਡਿਗਰੀ ਹਾਈ 46 ਡਿਗਰੀ ਲੋ। 50% ਚਾਂਸ ਆ ਮੀਂਹ ਪਵੇਗਾ। ਸਿਐਟਲ ਵਾਸ਼ਿੰਗਟਨ 'ਚ 59 ਡਿਗਰੀ ਹਾਈ 46 ਡਿਗਰੀ ਲੋ। 80% ਚਾਂਸ ਆ ਮੀਂਹ ਪਵੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ 43 ਡਿਗਰੀ ਲੋ। 20% ਚਾਂਸ ਆ ਮੀਂਹ ਪਵੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 81 ਡਿਗਰੀ ਹਾਈ 57 ਡਿਗਰੀ ਲੋ। ਸ਼ਿਕਾਗੋ ਇਲੀਨੋਇਸ ਦੇ ਵਿੱਚ 65 ਡਿਗਰੀ ਹਾਈ 51 ਡਿਗਰੀ ਲੋ। ਨਿਊਯਾਰਕ ਦੇ ਵਿੱਚ 71 ਡਿਗਰੀ ਹਾਈ 54 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ। ਥੰਡਰਸਟਾਰਮ ਆ ਸਕਦੇ ਨੇ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 45 ਡਿਗਰੀ ਸੈਲਸੀਅਸ ਹਾਈ 25 ਡਿਗਰੀ ਸੈਲਸੀਅਸ ਲੋ। ਕਾਫੀ ਜ਼ਿਆਦਾ ਗਰਮੀ ਰਹੇਗੀ। ਮੈਲਬਰਨ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ। ਲੰਡਨ ਗ੍ਰੇਟ ਬ੍ਰਿਟੇਨ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ 10 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਹੁਣ ਜੇ ਨਜ਼ਰ ਮਾਰੀਏ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਉੱਤੇ, ਡਾਓ ਜੋਨਸ ਦੇ ਵਿੱਚ ਬੁੱਧਵਾਰ ਦੀ ਕਲੋਜ਼ਿੰਗ ਤੱਕ 3 ਪੁਆਇੰਟ ਦਾ ਘਾਟਾ ਹੋਇਆ। 17,526 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 24 ਪੁਆਇੰਟ ਵਧੇ 4739 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਬਰਾਬਰ ਰਿਹਾ 2047 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 179 ਪੁਆਇੰਟਾਂ ਦਾ ਘਾਟਾ ਹੋਇਆ। 21,130 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 67 ਰੁਪਏ 17 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 46 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 97 ਰੁਪਏ 91 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 40 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 48 ਰੁਪਏ 48 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 27 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 63 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 178 ਰੁਪਏ 25 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 55 ਪੈਸੇ ਤੇ ਇੱਕ US ਡਾਲਰ ਦੀ ਕੀਮਤ $1.31 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1258 64 ਪ੍ਰਤੀ ਆਉਂਸ ਤੇ ਚਾਂਦੀ ਦਾ ਭਾਅ $16.84 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।